व्यूअर्स वेलकम बैक ऑन प्रोग्राम। सो व्यूअर्स एंड वाले सैक्शन पहुंच चुके हैं। इस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਵਿੱਚ ਮੋਦੀ ਸਰਕਾਰ ਵੱਲੋਂ ਟੁਚਰਾਂ ਡਾਈਆਂ ਗਈਆਂ ਸਨ। ਫਿਰ ਪਾਸਪੋਰਟ ਦੀ ਸ਼ਰਤ ਰੱਖ ਦਿੱਤੀ ਗਈ। ਇੰਟੈਲੀਜੈਂਸ ਏਜੰਸੀ ਵੱਲੋਂ ਬਾਰ-ਬਾਰ ਇਨਕੁਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਡੇਰਾ ਬਾਬਾ ਨਾਨਕ ਸਰਹੱਦ ਤੇ ਦੂਰਬੀਨਾਂ ਲਾ ਕੇ ਇੱਕ ਨਵਾਂ ਡਿਲੈਕਸ ਦਰਸ਼ਨ ਸਥਕ ਜਿਹੜਾ ਉਸਾਰਿਆ ਜਾ ਰਿਹਾ ਤਾਂ ਕਿ ਯਾਤਰੂ ਜਿਹੜੇ ਨੇ ਦੂਰਬੀਨਾਂ ਰਾਹੀਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ, ਸਰਹੱਦ ਪਾਰ ਨਾ ਜਾ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਾਰ ਇਨਸਾਨ ਦੋਨਾਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੁਲਕ ਵੰਡ ਤੋਂ ਬਾਅਦ ਜੇ ਪਿਛਲੇ 75 ਸਾਲਾਂ 'ਚ ਭਾਰਤੀ ਹਕੂਮਤ ਦਾ ਰਵੱਈਆ ਦੇਖੀਏ ਸਿੱਖਾਂ ਪ੍ਰਤੀ, ਖਾਸ ਤੌਰ 'ਤੇ ਜਿਹੜੇ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ ਉਹਨਾਂ ਦੀ ਯਾਤਰਾ ਦੇ ਲਈ ਜਾਂ ਸਿੱਖਾਂ ਦਾ ਜਾਂ ਦੋਨੋਂ ਪੰਜਾਬਾਂ ਦੇ ਲੋਕਾਂ ਦਾ ਆਪਸੀ ਕੋਈ ਤਾਲਮੇਲ, ਸੋ ਇੱਕ ਨੀਤੀ ਜਿਹੜੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਰੱਖੀ ਕਿ ਭਈ ਇਹਨਾਂ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਕਰੀਬ ਨਹੀਂ ਹੋਣ ਦੇਣਾ। ਸਿੱਖਾਂ ਦੀ ਪਹੁੰਚ ਗੁਰਦੁਆਰਿਆਂ ਤੱਕ ਬਹੁਤ ਰੈਸਟ੍ਰਿਕਟਡ ਰੱਖਣੀ ਹੈ ਔਰ ਇਹ ਜਿੰਨਾ ਘੱਟ ਤੋਂ ਘੱਟ ਇਹਨਾਂ ਦੀ ਗਿਣਤੀ ਜਾਏ। ਔਰ ਅਸੀਂ ਦੇਖਦੇ ਹਾਂ ਕਿ 50ਵਿਆਂ ਦੇ ਵਿੱਚ ਵੀ 1950 ਜਦੋਂ ਸਮਝੌਤਾ ਹੁੰਦਾ ਹੈ ਨਹਿਰੂ ਲਿਆਕਤ ਅਲੀ ਪੈਕਟ, ਤੇ ਸਿਰਫ 3000 ਸਿੱਖਾਂ ਨੂੰ ਜਿਹੜਾ ਹੈ ਉਹ ਅਲਾਉ ਕਰਦੇ ਨੇ ਕਿ ਭਾਈ ਉਹ ਸਾਲ ਦੇ ਵਿੱਚ ਜਾ ਸਕਦੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਜੇ ਪਾਕਿਸਤਾਨ ਦੇ ਕੋਲ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਇਤਿਹਾਸਕ ਥਾਂ ਨੇ, ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਹੈ ਕਿ ਭਾਈ ਜ਼ਿਆਦਾ ਆਣ ਦੇਖਣ, ਕਿਉਂਕਿ ਇਹਨਾਂ ਦੀ ਨੀਅਤ ਨਹੀਂ ਸੀ ਇਸ ਲਈ। ਔਰ ਉਹ ਜਿਹੜਾ ਪੈਕਟ ਸੀ ਉਹ ਇਹਨਾਂ ਨੇ ਕਦੇ ਵੀ ਮੁੜ ਕੇ ਰਿਵਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਾਦਰ ਜਦੋਂ ਸ਼ਿਮਲਾ ਐਗਰੀਮੈਂਟ ਵੀ ਹੁੰਦਾ ਉਦੋਂ ਵੀ ਸ਼੍ਰੋਮਣੀ ਕਮੇਟੀ ਦਾ ਮਤਾ ਕੀਤਾ ਸੀ ਕਿ ਭਾਈ ਜਿੱਥੇ ਬਾਕੀ ਤੁਸੀਂ ਇਸ਼ੂ ਦੇ ਉੱਤੇ ਡਿਸਕਸ ਕਰ ਰਹੇ ਹੋ ਉੱਥੇ ਜਿਹੜਾ ਇਹ ਨੰਬਰ ਵਧਾਇਆ ਜਾਏ ਔਰ ਜਿਹੜਾ ਸ਼ਰਧਾਲੂਆਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਰੁਕਾਵਟਾਂ ਘੱਟ ਹੋਣ। ਪਰ ਉਹਨਾਂ ਨੂੰ ਤਾਂ ਇਹ ਸੂਟ ਨਹੀਂ ਸੀ ਕਰਦਾ। ਜਦੋਂ 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਔਰ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਉਹਨਾਂ ਨੇ ਅਜੇ ਸਹੁੰ ਚੁੱਕੀ ਸੀ, ਜਨਰਲ ਬਾਜਵਾ ਫੌਜ ਦੇ ਚੀਫ ਸੀ, ਔਰ ਇਹ ਮੰਗ ਜਿਹੜੀ ਸਿੱਖਾਂ ਵੱਲੋਂ ਤਾਂ ਪਿਛਲੇ 75 ਸਾਲ ਤੋਂ ਹੀ ਚੱਲ ਰਹੀ ਸੀ, ਉਸ 2019 ਤੋਂ ਪਹਿਲਾਂ ਹੀ ਸਾਡੀ ਤਾਂ 2 ਵੇਲੇ ਦੀ ਅਰਦਾਸ ਦਾ ਹਿੱਸਾ ਹੈ ਕਿ ਭਾਈ ਜਿਹੜੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਨਨਕਾਣਾ ਸਾਹਿਬ ਔਰ ਦੂਸਰੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਬਖਸ਼ੋ। ਅੱਛਾ, ਇਹ ਮੈਂ ਸਮਝਦਾ ਵੀ ਬਾਬੇ ਨਾਨਕ ਦਾ ਕ੍ਰਿਸ਼ਮਾ ਸੀ ਔਰ ਜਨਰਲ ਬਾਜਵਾ ਇਮਰਾਨ ਖਾਨ ਸਾਹਿਬ ਦੀ ਨੇਕਨੀਅਤੀ ਸੀ ਕਿ ਉਹਦੇ ਥੱਲੇ ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਨੇ ਬਹੁਤ ਟੁਚਰਾਂ ਡਾਈਆਂ, ਰੁਕਾਵਟਾਂ, ਔਰ ਇਹੀ ਨਹੀਂ, ਜਦੋਂ ਇਹ ਐਨ ਸਿਰੇ ਵੱਲ ਗੱਲ ਜਾ ਰਹੀ ਸੀ 5 ਅਗਸਤ 2019 ਨੂੰ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕਰ ਦਿੱਤਾ, ਆਰਟੀਕਲ 370 ਕੇ ਪਾਕਿਸਤਾਨ ਨੇ ਜ਼ਾਹਰ ਹੈ ਡਿਪਲੋਮੈਟਿਕ ਰਿਲੇਸ਼ਨ ਤੋੜ ਲਏ, ਚਾਰਜ ਡੀ ਫਿਰ ਤੇ ਆ ਗਏ, ਆਪਣੇ ਹਾਈ ਕਮਿਸ਼ਨ ਵਾਪਸ ਸੱਦ ਲਏ। ਪਰ ਉਹ ਸਮਝਦੇ ਸੀ ਕਿ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ ਬੰਦ ਕਰ ਦੇਗੀ ਜੋ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਚੱਲ ਰਹੀ ਸੀ ਉਹ ਸਾਰੀ। ਲੇਕਿਨ ਜਿਹੜਾ ਵਾਈਜ਼ ਫੈਸਲਾ ਮੈਂ ਸਮਝਦਾ ਲਿਆ, ਵਾਈਜ਼ ਐਂਡ ਬੋਲਡ, ਉਹਨਾਂ ਨੇ ਜਾਰੀ ਰੱਖਿਆ ਔਰ ਆਪਣੇ ਇਕਰਾਰ ਮੁਤਾਬਕ 9 ਨਵੰਬਰ 2019 ਨੂੰ ਸਮੁੱਚਾ ਉਹ ਸਟਰਕਚਰ ਕੰਪਲੀਟ ਸੀ ਔਰ ਪਹਿਲਾ ਜਥਾ ਜਿਹੜਾ ਇਧਰੋਂ ਕ੍ਰਾਸ ਕੀਤਾ। ਲੇਕਿਨ ਇਹਨਾਂ ਨੇ ਇੰਨੀਆਂ ਸ਼ਰਤਾਂ ਲਾਉਂਦੇ ਚਲੇ ਗਏ, ਪਾਸਪੋਰਟ ਦੀ ਸ਼ਰਤ ਲਾ ਦਿੱਤੀ, ਹਾਲਾਂਕਿ ਆਧਾਰ ਕਾਰਡ ਉਹਨਾਂ ਦੇ ਨੇ, ਫਿਰ ਕਿੰਨੀਆਂ ਰਿਪੋਰਟਾਂ ਇੰਟੈਲੀਜੈਂਸ ਏਜੰਸੀਆਂ ਦੀਆਂ। ਤੇ ਜਦੋਂ ਪਾਕਿਸਤਾਨ ਘੱਟ ਕਹਿ ਰਿਹਾ ਸੀ ਕਿ ਭਾਈ 1000 ਬੰਦਾ ਰੋਜ਼ ਆਏ, ਉਹਨਾਂ ਕੋ ਪ੍ਰਬੰਧ, ਕਿਉਂਕਿ ਦੋਨੋਂ ਪਾਸੇ ਇਮੀਗ੍ਰੇਸ਼ਨ ਦਾ ਟਰਮੀਨਲ ਬਣਨੇ ਸੀ, ਭਾਰਤ ਨੇ ਇਨਸਿਸਟ ਕੀਤਾ ਨਹੀਂ ਜੀ 5000 ਰੋਜ਼ ਦਾ ਹੋਣਾ ਚਾਹੀਦਾ। ਹੁਣ ਉਹਨਾਂ ਨੇ ਉਹਦੇ ਮੁਤਾਬਕ ਤਾਇਨਾਤੀ ਵੀ ਔਰ ਪ੍ਰਬੰਧ ਵੀ ਕੀਤੇ, ਪਰ ਇਹਨਾਂ ਨੇ ਐਸਾ ਸ਼ਿਕੰਜਾ ਕੱਸਿਆ ਨਾਲ ਲੱਗਦੇ ਕੋਵਿਡ ਦੇ ਚਲਦੇ ਆ, ਕੋਵਿਡ ਦਾ ਬਹਾਨਾ ਬਣਾ ਕੇ ਕਿ ਅੱਜ ਜਿਹੜੀ ਗਿਣਤੀ ਹੈ, ਔਰ ਇਹੀ ਨਹੀਂ ਜਿਹੜਾ ਜਦੋਂ ਪਾਸਪੋਰਟ ਬਣਦਾ ਉਦੋਂ ਵੀ ਇੰਟੈਲੀਜੈਂਸ ਰਿਪੋਰਟ ਹੁੰਦੀ ਹੈ, ਜਿਹਨੇ ਜਾਣਾ ਫਾਰਮ ਤੁਸੀਂ ਆਨਲਾਈਨ ਭਰ ਰਹੇ ਹੋ, ਫਿਰ ਤੁਹਾਡੇ ਘਰ ਤਹਿਕੀਆਤ ਲਈ ਆਉਂਦੇ ਨੇ, ਜੋ ਤੁਸੀਂ ਵਾਪਸ ਗਏ ਤੁਹਾਡੇ ਘਰ ਫਿਰ ਪਹੁੰਚ ਜਾਂਦੇ ਨੇ। ਫਿਰ ਕੁਝ ਮਹੀਨੇ ਪਹਿਲਾਂ ਇਹਨਾਂ ਦੇ ਚੀਫ ਸੈਕਟਰੀ ਨੇ ਹੋਮ ਮਿਨਿਸਟਰੀ ਦੇ ਸਾਰੀਆਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਹਦਾਇਤਨਾਮਾ ਭੇਜਿਆ, ਕਿਉਂਕਿ ਸਿੱਖ ਭਾਰਤ ਭਰ ਦੀਆਂ ਸਟੇਟਾਂ 'ਚੋਂ ਆਉਂਦੇ ਨੇ, ਕਿ ਹਦਾਇਤ ਕਰੋ ਕਿ ਜਿਹੜਾ ਵੀ ਉੱਥੇ ਜਾਂਦਾ ਹੈ ਉਹ ਕਿਸੇ ਨਾਲ ਉੱਥੇ ਨਾ ਮਿਲੇ, ਕਿਸੇ ਦੇ ਘਰ ਨਾ ਜਾਏ, ਕਿਸੇ ਨਾਲ ਕਮਿਊਨੀਕੇਸ਼ਨ ਨਾ ਕਰੇ। ਇਹਦੇ ਬਾਵਜੂਦ ਹਾਲਾਂ ਗਿਣਤੀ ਤਾਂ ਬਹੁਤ ਥੋੜੀ ਜਾਂਦੀ ਹੈ, ਪਰ ਹੁਣ ਇਹਨਾਂ ਨੇ ਨਵਾਂ ਪਖੰਡ ਕੀ ਕੀਤਾ ਔਰ ਇਹ ਖਬਰ ਉਹਨਾਂ ਦੇ ਮੀਡੀਆ ਨੇ ਲਾਈ ਹੈ ਕਿ
ਨਵੇਂ ਦਰਸ਼ਨ ਸਥਲ ਨਾਲ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਦੀ ਗਿਣਤੀ ਤੇ ਪਵੇਗਾ ਅਸਰ। ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਬਿਲਕੁਲ ਜਿਹੜਾ ਉੱਥੇ ਉਹ ਇੱਕ ਨਵਾਂ ਡੀਲਕਸ ਦਰਸ਼ਨ ਸਥਲ ਦੇ ਨਾਂ ਥੱਲੇ ਇੱਕ ਬਿਲਡਿੰਗ 2 ਮੰਜ਼ਲਾ ਇਮਾਰਤ ਬਣਾ ਰਹੇ ਨੇ, ਜਿਹੜੀ 6 ਮਹੀਨੇ ਦੇ ਵਿੱਚ ਕੰਪਲੀਟ ਹੋਏਗੀ। ਇਹ 8.5 ਮੀਟਰ ਉੱਚੀ ਹੋਏਗੀ। ਇਹਦੀ ਪਹਿਲੀ ਮੰਜ਼ਿਲ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਸ਼ਾਨਦਾਰ ਦ੍ਰਿਸ਼ ਦਿਖਾਇਆ ਜਾਏਗਾ। ਫਿਰ 435 ਵਰਗ ਮੀਲ 'ਚ ਫੈਲੀ ਇਹ ਗੈਲਰੀ ਡੇਰਾ ਬਾਬਾ ਨਾਨਕ ਪੈਸੰਜਰ ਟਰਮੀਨਲ ਇਮਾਰਤ 'ਚ ਬਣੇਗੀ। ਔਰ ਪਹਿਲੀ ਜਿਹੜੀ ਮੰਜ਼ਿਲ ਹੈ ਉਹ ਸ਼ੀਸ਼ਿਆਂ ਨਾਲ ਬੰਦ ਤੇ ਪੂਰੀ ਤਰ੍ਹਾਂ 에ਅਰ ਕੰਡੀਸ਼ਨ ਹੋਏਗੀ। ਡਿਜੀਟਲਾਈਜ਼ਡ ਸਕਰੀਨਾਂ ਵੀ ਲਗਾਈਆਂ ਜਾਣਗੀਆਂ ਔਰ ਦੂਰਬੀਨ ਰਾਹੀਂ ਜਿਹੜਾ ਉਹ ਉਹਨਾਂ ਸਕਰੀਨਸ ਦੇ ਉੱਤੇ ਉਹ ਆਏਗਾ। ਦਰਸ਼ਨ ਸਥਲ ਦੀ ਹੇਠਲੀ ਮੰਜ਼ਿਲ ਤੇ ਕਾਫੀ ਸ਼ਾਪ ਤੇ ਹੋਰ ਦੁਕਾਨਾਂ ਵੀ ਬਣਾਈਆਂ ਜਾਣ। ਦੇਖੋ ਹੁਣ ਮਤਲਬ ਇਹ ਹੈ ਵੀ ਉਹ ਜਾਣ ਦਰਸ਼ਕ ਇਧਰ ਹੀ ਐਸਾ ਜਿਹੜਾ ਅੱਜ ਕੱਲ੍ਹ ਟੈਕਨੋਲੋਜੀ ਹੈ ਉਹਨਾਂ ਨੂੰ ਲੱਗਿਆ ਕਿ ਜਿਵੇਂ ਇਹ ਸਰਹੱਦ ਦੇ ਪਾਰ ਨਹੀਂ ਉਰਾ ਰਹੀ ਹੈ, ਉਹ ਉੱਥੇ ਕਾਫੀ ਪੀਣ ਦੂਜਾ ਕਰਨ ਔਰ ਉੱਥੋਂ ਵਾਪਸ ਆ ਜਾਣ। ਔਰ ਇਸ ਦੇ ਉੱਤੇ ਈਵਨ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੈਕਿਊਸ ਟਰਸਟ ਪ੍ਰਾਪਰਟੀ ਬੋਰਡ ਨੇ ਵੀ ਇਸ ਦੇ ਉੱਤੇ ਫਿਕਰ ਦਾ ਇਜ਼ਹਾਰ ਕੀਤਾ ਕਿ ਭਾਈ ਆਲਰੇਡੀ ਇੰਨੀਆਂ ਕੁ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਨੇ ਕਿ ਉੱਥੇ ਕੋਈ ਜਾ ਨਾ ਸਕੇ ਜਾਂ ਘੱਟ ਤੋਂ ਘੱਟ ਜਾਣ। ਤੇ ਹੁਣ ਇਸ ਨੂੰ ਜੇ ਤੁਹਾਡੇ ਕੋਲ ਔਰ ਸਿਰਫ ਇੱਕ ਜੇ ਅੱਜ ਉਹ ਕਹਿਣ ਕਿ ਜੀ ਪਾਸਪੋਰਟ ਦੀ ਸ਼ਰਤ ਜ਼ਰੂਰੀ ਨਹੀਂ ਹੈ ਤੇ ਹਜ਼ਾਰਾਂ ਦੀ ਗਿਣਤੀ ਜੇ 5000 ਕਹਿੰਦੇ ਨੇ ਤਾਂ ਜ਼ਿਆਦਾ ਨੰਬਰ ਉੱਥੇ ਹੋਇਆ ਹੋਵੇਗਾ। ਪਰ ਉਹ ਬੰਦ ਕਰਨ ਦੇ ਬਾਵਜੂਦ ਉਹਨਾਂ ਨੂੰ ਲੱਗਦਾ ਵੀ ਲੋਕ ਜਾਂਦੇ ਨੇ ਤੇ ਕਿਉਂ ਨਾ ਐਸਾ ਪ੍ਰਬੰਧ ਕਰੀਏ ਕਿ ਜੀ ਇੱਕ ਫਨ ਜਿਹਾ ਵੀ ਹੋਏ ਆ ਕੇ ਤੁਸੀਂ ਉੱਥੇ 에ਅਰ ਕੰਡੀਸ਼ਨ 'ਚ ਬੈਠੇ ਸ਼ੀਸ਼ਿਆਂ 'ਚ ਸਕਰੀਨਾਂ ਤੇ ਦੇਖਿਆ ਔਰ ਚਲੇ ਗਏ। ਔਰ ਇਹ ਹੈ ਇਹਨਾਂ ਦੀ ਬਦ ਨੀਤੀ, ਇਹਨਾਂ ਦਾ ਨੈਫੇਰੀਅਸ ਏਜੰਡਾ। ਔਰ ਜਿਵੇਂ ਅਸੀਂ ਰੋਜ਼ਾਨਾ ਜਿਹੜਾ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਹੈ ਔਰ ਇਹ ਅਸ਼ਟਪਦੀ ਵਾਲੇ ਸ਼ਬਦ ਨੇ, ਲੰਬੇ ਨੇ ਕਿਉਂਕਿ 8 ਪਦੇ ਹੁੰਦੇ ਨੇ, ਪਰ ਬਹੁਤ ਸਿੰਪਲ ਜ਼ਬਾਨ ਹੈ ਜਿਹਦੇ 'ਚ ਤੁਸੀਂ ਜੇ ਧਿਆਨ ਨਾਲ ਪੂਰਾ ਵਿਸ਼ਰਾਮ ਦੇ ਕੇ ਪੜ੍ਹੋ ਤੇ ਉਸ ਦੇ ਕੋਈ ਅਰਥ ਦੱਸਣ ਦੀ ਵੀ ਲੋੜ ਨਹੀਂ ਰਹਿ ਜਾਂਦੀ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਜੇਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ਼, ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ, ਗੁਰਮਤ ਪੂਰਾ ਸੋਏ। ਰਾਹੋ ਦੀ ਤੁਕ ਸੈਂਟਰਲ ਆਈਡੀਆ ਹੈ। ਮੁੰਦੇ ਇਹ ਮੁਟਿਆਰ ਦੇ ਲਈ ਲਫ਼ਜ਼, ਕਾਮਣੀ ਦੇ ਲਈ ਲਫ਼ਜ਼, ਪਰ ਇਹ ਰੂਹ ਦੇ ਲਈ ਲਫ਼ਜ਼ ਜਿਹੜੀ ਆਪਣੇ ਪਿਆਰੇ ਪ੍ਰੀਤਮ ਦੇ ਨਾਲ ਰੱਬ ਦੇ ਨਾਲ ਮਿਲਣਾ ਚਾਹੁੰਦੀ ਹੈ ਕਿ ਹੇ ਮੁੰਦੇ, ਹੇ ਜੀਵ ਇਸਤਰੀ, ਜੇ ਤੂੰ ਰੱਬ ਨੂੰ ਪਾਣਾ ਗੁਣ ਦਾਸੀ ਸੁਖ ਹੋਏ ਤੇ ਫਿਰ ਦਾਸੀ ਬਣ, ਆਪਣਾ ਆਪ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਆਪਣਾ ਆਪਾ ਅਕਾਲ ਪੁਰਖ ਦੇ ਹਵਾਲੇ ਕਰ। ਅਵਗਣ ਤਿਆਗ ਸਮਾਈਐ, ਆਪਣੇ ਔਗਣ ਛੱਡ, ਵਿਕਾਰਾਂ ਨੂੰ ਛੱਡ, ਫੇਰ ਹੀ ਗੁਰਮਤ ਪੂਰਾ ਸੋਏ ਕਿ ਉਸ ਗੁਰੂ ਦੇ ਵਿੱਚ ਤਾਂ ਹੀ ਸਮਾਈ ਹੋਏਗੀ ਜੇ ਆਪਣਾ ਆਪਾ ਗੁਰੂ ਦੇ ਹਵਾਲੇ ਕਰਾਂਗੇ। ਨਹੀਂ ਤਾਂ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ, ਜਿੰਨੇ ਮਰਜ਼ੀ ਜਪ ਕਰ ਲਓ, ਤਪ ਪੁੱਠੇ ਲਟਕ ਲਓ, ਡਿਸਿਪਲਿਨ 'ਚ ਆ ਜਾਓ, ਤੀਰਥਾਂ 'ਤੇ ਜਾ ਕੇ ਨਹਾਉਂਦੇ ਰਹੋ, ਪੁੰਨ ਦਾਨ ਚੰਗਿਆਈਆਂ ਜਿੰਨੇ ਮਰਜ਼ੀ ਪੁੰਨ ਕਰੋ, ਦਾਨ ਕਰੋ, ਬਿਨ ਸਾਚੇ ਕਿਆ ਤਾਸ, ਕਿ ਭਾਈ ਅੰਦਰ ਜੇ ਉਸ ਵਾਹਿਗੁਰੂ ਦੇ ਪਿਆਰ ਦੀ, ਉਸ ਸੱਚਾਈ ਦੀ ਮੁਹੱਬਤ ਨਹੀਂ ਹੈ ਤੇ ਇਹ ਸਭ ਦਾ ਕੋਈ ਮਤਲਬ ਨਹੀਂ ਹੈ, ਇਹ ਸਭ ਵਿਅਰਥ ਹੈ। ਜਿਹਾ ਰਾਧੇ ਤਿਹਾ ਲੁਣੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੋ ਬੀਜੋਗੇ ਉਹ ਵੱਢੋਗੇ, ਔਰ ਲੁਣਾ ਵੀ ਵੱਢਣ ਨੂੰ ਕਹਿੰਦੇ ਨੇ। ਬਿਨ ਗੁਣ ਜਨਮ ਵਿਨਾਸ਼, ਜੇ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਔਰ ਚੰਗੇ ਕੰਮ ਨਹੀਂ ਕੀਤੇ, ਬਾਕੀ ਭਾਵੇਂ ਤੁਸੀਂ ਜਪ ਤਪ ਸੰਜਮ ਦੇ ਡਰਾਮੇ ਕੀਤੇ ਹੋਏ ਨੇ, ਇਹ ਸਾਰੇ ਜਿਹੜੇ ਨੇ ਵਿਨਾਸ਼ ਵਾਲੀ ਲਿਜਾਣਗੇ, ਇਹਦੇ ਚੋਂ ਨਿਕਲੇਗਾ ਕੁਛ ਨਹੀਂ। ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ, ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰ ਬਾਰ, ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜਿਆਰ। ਹੁਣ ਕੋਈ ਵੀ ਵਪਾਰ ਕਰਨ ਦੇ ਲਈ ਤੁਸੀਂ ਇਨਵੈਸਟਮੈਂਟ ਕਰਦੇ ਹੋ, ਜਿਹਨੂੰ ਸਾਡੇ ਪੁਰਾਤਨ ਰਾਸ਼ੀ ਕਿਹਾ ਜਾਂਦਾ ਸੀ ਕਿ ਭਾਈ ਮੂਲ ਰਾਸ਼ੀ ਕੀ ਹੈ, ਤੁਸੀਂ ਵਣਜ ਕਰਨ ਲਈ ਕੀ ਪਾਇਆ,
ਤੇ ਜੇ ਵਿਣ ਰਾਸ਼ੀ ਵਪਾਰੀ, ਜੇ ਵਪਾਰ ਤੁਸੀਂ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਰਾਸ਼ੀ ਨਹੀਂ ਹੈ, ਬੇਸਿਕ ਤੁਸੀਂ ਨਹੀਂ, ਫਿਰ ਭਾਵੇਂ ਸਾਰੀ ਦੁਨੀਆ 'ਚ ਤੁਰੇ ਫਿਰੋ ਕਿ ਜੀ ਮੈਂ ਵਪਾਰੀ ਬਣਨਾ, ਪਰ ਤੁਹਾਡੇ ਕੋਲ ਰਾਸ ਨਹੀਂ ਹੈ। ਮੂਲ ਨਾ ਬੁੱਝਿਆ ਆਪਣਾ ਵਸਤ ਰਹੀ ਘਰ ਬਾਰ, ਕਿ ਜੇ ਰੂਹ ਨੂੰ ਇਹੀ ਨਹੀਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ, ਆਪਣੇ ਮੂਲ ਨਾਲ ਤੁਸੀਂ ਨਹੀਂ ਜੁੜੇ ਹੋਏ, ਤੇ ਫਿਰ ਤੁਸੀਂ ਜਿਹੜਾ ਬਿਨਾਂ ਕਿਸੇ ਆਪਣੇ ਟਿਕਾਣੇ ਤੋਂ ਕਿਹੋ ਜਿਹਾ ਕਾਰੋਬਾਰ ਕਰੋਗੇ ਜਿਵੇਂ ਵਿਣ ਵੱਖਰ ਦੁੱਖ ਅਗਲਾ। ਔਰ ਇਸ ਤੋਂ ਬਿਨਾਂ ਜੇ ਤੁਸੀਂ ਰੱਬ ਦੇ ਨਾਮ ਦਾ ਵਪਾਰ ਵਣਜ ਨਹੀਂ ਵਿਹਾਜਿਆ ਤੇ ਅੱਗੋਂ ਤੁਹਾਨੂੰ ਦੁੱਖ ਮਿਲੇਗਾ, ਕਿਉਂਕਿ ਤੁਸੀਂ ਕੂੜ ਦੇ ਵਿੱਚ ਹੋਵੋਗੇ। ਔਰ ਇਹ ਜਿਹੜਾ ਕੂੜ ਹੈ, ਮੁੱਠਾ ਹੁੰਦਾ ਲੁੱਟ ਲੈਣਾ, ਤੇ ਕੂੜ ਦੇ ਵਿੱਚ ਝੂਠ ਜਿਹੜਾ ਹੈ ਇਹ ਤੁਹਾਡੇ ਸਾਰੇ ਗੁਣਾਂ ਨੂੰ ਲੁੱਟ ਲੈਂਦਾ ਹੈ ਔਰ ਤੁਸੀਂ ਖਵਾਰੀ ਵਾਲੀ ਜਾਂਦੇ ਹੋ। ਲਾਹਾ ਅਹਨਸ ਨੌਤਨਾ ਪਰਖੇ ਰਤਨ ਵਿਚਾਰ, ਵਸਤ ਲਹਿ ਘਰ ਆਪਣੇ ਚੱਲੇ ਕਾਰਜ ਸਾਰ, ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਕਿ ਜਿਹੜਾ ਰੱਬ ਦੀ ਯਾਦ ਦੇ ਵਿੱਚ ਲਾਹਾ ਅਹਨਸ ਹੈ ਦਿਨ ਰਾਤ ਲਾਹਾ ਲੈਣਾ, ਨੌਤ ਉਹ ਨਵਾਂ ਨਕੋਰ ਹੁੰਦਾ ਹੈ। ਪਰਖੇ ਰਤਨ, ਉਹ ਉਸ ਰਤਨ ਜੂਲ ਦੇ ਨਾਲ ਜੁੜਿਆ ਹੋਇਆ, ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਔਰ ਉਸ ਦੀ ਅੰਦਰ ਵਾਹਿਗੁਰੂ ਦੀ ਰੂਪੀ ਵਸਤੂ ਵਸਦੀ ਹੈ ਔਰ ਉਸ ਦੇ ਸਾਰੇ ਕਾਰਜ ਰਾਸ ਹੁੰਦੇ ਨੇ। ਔਰ ਤੁਸੀਂ ਉਹਨਾਂ ਦੇ ਨਾਲ ਹੀ ਜਿਹੜੇ ਸੱਚੇ ਵਪਾਰੀ ਨੇ ਉਹਨਾਂ ਨਾਲ ਵਪਾਰ ਕਰੋ। ਹੁਣ ਸੱਚੇ ਵਪਾਰੀ ਕੌਣ ਨੇ? ਸਤ ਸੰਗੀ ਗੁਰਮੁਖ, ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ। ਔਰ ਉਹਨਾਂ ਦੇ ਨਾਲ ਹੀ ਤੁਸੀਂ ਬ੍ਰਹਮ ਵਿਚਾਰ ਗੁਰਮੁਖ ਦੇ ਨਾਲ ਮਿਲ ਕੇ, ਸਤ ਸੰਗਤ 'ਚ ਮਿਲ ਕੇ ਇਹੀ ਵਣਜ ਕਰੋ। ਸੰਤਾਂ ਸੰਗਤ ਪਾਈ ਹੈ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ, ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ। ਕਿ ਉਹ ਵਾਹਿਗੁਰੂ ਸੰਤਾਂ ਦੀ ਸੰਗਤ ਦੇ ਨਾਲ ਮਿਲਦਾ ਹੈ, ਉਹੀ ਵਾਹਿਗੁਰੂ ਮੇਲਣਹਾਰ ਹੈ। ਫਿਰ ਇੱਕ ਵਾਰੀ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤੇ ਫਿਰ ਜੋਤ ਅਪਾਰ ਦੇ ਵਿੱਚ ਤੁਸੀਂ ਸਮਾ ਜਾਂਦੇ ਹੋ, ਫਿਰ ਵਿਛੋੜਾ ਨਹੀਂ ਹੁੰਦਾ। ਤੁਸੀਂ ਉਸ ਸੱਚੇ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਪਿਆਰ ਦੇ ਵਿੱਚ, ਕਿਉਂਕਿ ਉਹਦਾ ਆਸਣ ਸੱਚਾ ਹੈ, ਤੁਸੀਂ ਵੀ ਸੱਚ ਦਾ ਰੂਪ ਹੋ ਜਾਂਦੇ ਹੋ ਔਰ ਉਸ ਪਿਆਰੇ ਦੇ, ਉਸ ਸੱਚ ਰੂਪ ਵਾਹਿਗੁਰੂ ਦੇ ਪਿਆਰ ਦਾ ਖਜ਼ਾਨਾ ਤੁਹਾਡੇ ਹਵਾਲੇ ਹੁੰਦਾ। ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੁਥਾਏ, ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ। ਕਿ ਜਿਹਨੇ ਆਪਣੇ ਆਪ ਨੂੰ ਪਛਾਣ ਲਿਆ, ਆਪਣੇ ਮੂਲ ਨੂੰ ਪਛਾਣ ਲਿਆ, ਉਹ ਉਸ ਵਾਹਿਗੁਰੂ ਦੀ ਪ੍ਰੈਜ਼ੈਂਸ ਦੇ ਵਿੱਚ ਹਮੇਸ਼ਾ ਹੁੰਦਾ। ਮਾਨੋ ਉਸ ਦੇ ਮਹਿਲ ਦੇ ਵਿੱਚ, ਉਸ ਦੇ ਘਰ ਦੇ ਵਿੱਚ ਵਸਦਾ ਹੈ, ਉਹ ਸੱਚ ਦੇ ਵਿੱਚ ਰੱਤਾ ਹੁੰਦਾ ਹੈ, ਉਸ ਦੇ ਪੱਲੇ ਵੀ ਸੱਚ ਹੁੰਦਾ ਹੈ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਇਹੀ ਮੇਰੀ ਦੌਲਤ ਹੈ ਸੱਚ ਦੀ। ਕਿ ਉਹ ਵਾਹਿਗੁਰੂ ਜਿਹੜਾ ਉਹ ਤ੍ਰਿਭਵਨਾਂ ਦਾ ਮਾਲਕ ਹੈ, 3 ਦੁਨੀਆ ਉਸ ਦੇ ਹੱਥ ਵਿੱਚ ਨੇ ਔਰ ਇਸ ਦੇ ਨਾਲ ਉਸ ਦਾ ਨਾਂ ਸੱਚਾ, ਉਹ ਹਮੇਸ਼ਾ ਰਹਿਣ ਵਾਲਾ ਹੈ। ਔਰ ਇਸ ਤੋਂ ਅਗਲੇ ਪਦੇ ਦੇ ਉੱਤੇ ਅਸੀਂ ਕਰਦੇ ਹਾਂ, ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈ ਹੈ ਸੋ ਪਿਰ ਰਾਵੇ ਰੰਗ, ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ। ਕਿ ਉਹ ਇਸਤਰੀ ਖਰੀ ਹੈ, ਸੁਹਾਗਣ ਹੈ, ਜਿਹਨੇ ਆਪਣੇ ਪਿਆਰੇ ਦਾ ਸੰਗ ਮਾਣਿਆ, ਉਸ ਵਾਹਿਗੁਰੂ ਦੀ ਕੁਰਬਤ ਜਿਸ ਨੂੰ ਹਾਸਲ ਹੈ। ਮਹਿਲੀ ਮਹਿਲ ਬੁਲਾਈ ਹੈ, ਸੋ ਉਹ ਹਮੇਸ਼ਾ ਹੀ ਵਾਹਿਗੁਰੂ ਦੇ ਹਜ਼ੂਰ ਵਸਦੀ ਹੈ। ਕਿਉਂ? ਔਰ ਉਸ ਵਾਹਿਗੁਰੂ ਦੀ ਇਹ ਦਾ ਬਿਰਦ ਹੈ ਕਿ ਉਹ ਉਸ ਨੂੰ ਫਿਰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਉਹ ਸੱਚੀ ਸੁਹਾਗਣ ਹੈ, ਉਹ ਪਿਰ ਨੂੰ, ਪਿਆਰੇ ਨੂੰ ਭਲੀ ਲੱਗਦੀ ਹੈ, ਕਿਉਂਕਿ ਉਸ ਦੇ ਗੁਣਾਂ ਦੇ ਨਾਲ ਉਹ ਜਿਹੜੀ ਹੈ ਉਹ ਰਚੀ ਹੋਈ ਹੈ। ਅੱਛਾ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂਗਰ ਜਾਓ, ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਓ, ਨਾਮੋਂ ਭੂਲੀ ਜੇ ਫਿਰਾਂ, ਫਿਰ ਆਵੋ ਜਾਓ। ਕਿ ਜੇ ਮੈਂ ਗਲਤੀ ਦੇ ਨਾਲ 4 ਚੁਫੇਰੇ ਕਦੇ ਥਲਾਂ ਦੇ ਵਿੱਚ ਕਦੇ ਪਹਾੜਾਂ ਦੇ ਵਿੱਚ ਰੁਲਦੀ ਫਿਰਾਂ, ਇਹ ਹੈ ਕਿ ਜਦੋਂ ਬੰਦਾ ਭਟਕਦਾ, ਜਿਹਨੂੰ ਅਸੀਂ ਰੂਹਾਨੀ ਭਟਕਣ ਕਹਿੰਦੇ ਹਾਂ, ਉਹਨੂੰ ਦੁਨਿਆਵੀ ਭਟਕਣ ਨਾਲ ਜੋੜਿਆ ਕਿ ਥਲ ਦੇ ਵਿੱਚ ਜਾਂ ਡੂਗਰ ਪਹਾੜਾਂ ਦੇ ਉੱਤੇ ਜਿਵੇਂ ਫਿਰ ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ, ਜੇ ਮੈਂ ਜੰਗਲ ਦੇ ਵਿੱਚ ਗਵਾਚ ਜਾਂ ਗੁਰੂ ਤੋਂ ਬਿਨਾਂ ਮੇਰਾ ਕੌਣ ਸਹਾਰਾ। ਤੇ ਜੇ ਇਵੇਂ ਕੋਈ ਥਲ 'ਚ ਗਵਾਚਾ, ਕੋਈ ਪਹਾੜ 'ਤੇ ਗਵਾਚਾ, ਕੋਈ ਬਨ 'ਚ ਗਵਾਚਾ, ਜਿਹੜਾ ਰੂਹਾਨੀ ਦੁਨੀਆ ਦੇ ਵਿੱਚ ਗਵਾਚਦਾ, ਨਾਮੋਂ ਭੁੱਲੀ ਜੇ ਫਿਰਾਂ, ਜੇ ਮੈਂ ਨਾਮ ਨਾਲੋਂ ਟੁੱਟ ਕੇ ਭੁੱਲ ਕੇ ਗਵਾਚ ਜਾਂ,
ਫਿਰ ਆਵੋ ਜਾਓ, ਫਿਰ ਆਵਾਗਮਨ ਦਾ ਚੱਕਰ ਜਿਹੜਾ ਉਹ ਰਹੇਗਾ, ਉਸ ਤੋਂ ਛੁਟਕਾਰਾ ਨਹੀਂ ਹੋਏਗਾ। ਅੱਛਾ। ਇਹ ਅਖੀਰਲਾ ਪਦ ਹੈ, ਪੁੱਛੋ ਜਾਏ ਪਧਾਊਆਂ, ਚੱਲੇ ਚਾਕਰ ਹੋਏ, ਰਾਜਨ ਜਾਣੈ ਆਪਣਾ, ਦਰ ਕਰ ਠਾਕ ਨਾ ਹੋਏ, ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਈ। ਕਿ ਭਾਈ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਪੰਧਾਊ ਪੰਧ ਤੋਂ ਹੈ ਕਿ ਜਿਹੜਾ ਪੰਧ ਦੇ ਉੱਤੇ ਤੁਰਿਆ, ਪੁੱਛੋ ਜਾਏ ਪੰਧਾਊਆਂ, ਚੱਲੇ ਚਾਕਰ ਹੋਏ, ਉਹਨਾਂ ਨੂੰ ਪੁੱਛੋ ਕਿ ਭਾਈ ਕਿਵੇਂ ਤੁਸੀਂ ਇਹ ਉਸ ਵਾਹਿਗੁਰੂ ਨੂੰ ਪਾਇਆ, ਇਸ ਰਸਤੇ ਤੇ ਕਿਵੇਂ ਤੁਰੇ, ਉਸ ਦੇ ਚਾਕਰ ਬਣ ਕੇ, ਰਾਜਨ ਜਾਣੈ ਆਪਣਾ, ਦਰ ਕਾ ਠਾਕ ਨਾ ਹੋਏ। ਕਿ ਭਾਈ ਅਸੀਂ ਤਾਂ ਉਸ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਮੰਨਦੇ ਹਾਂ, ਉਸ ਨੂੰ ਅਸੀਂ ਬਾਦਸ਼ਾਹ ਮੰਨਿਆ, ਉਸ ਦੇ ਦਰਵਾਜ਼ੇ ਦੇ ਉੱਤੇ ਅਸੀਂ ਬੈਠ ਗਏ, ਇਸ ਲਈ ਰਾਜਨ ਜਾਣੈ ਆਪਣਾ, ਦਰ ਕਾ ਠਾਕ ਨਾ ਹੋ। ਜਦੋਂ ਅਸੀਂ ਆਪਣਾ ਆਪਾ ਉਹਨੂੰ ਦੇ ਦਿੱਤਾ ਤੇ ਫਿਰ ਕੋਈ ਸਾਨੂੰ ਠਾਕਣ ਵਾਲਾ ਨਹੀਂ ਸੀ, ਉਸ ਰੱਬ ਦੇ ਦਰਵਾਜ਼ੇ ਤੇ ਕੋਈ ਨਹੀਂ ਸੀ ਬੈਠਾ ਜਿਹੜਾ ਸਾਨੂੰ ਰੋਕਦਾ। ਅਸੀਂ ਸਿੱਧੇ ਉਸ ਦੇ ਦਰ ਦੇ ਉੱਤੇ ਪਹੁੰਚੇ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਈ। ਗੁਰੂ ਨਾਨਕ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ, ਭਾਈ ਜਿੱਧਰ ਤੁਸੀਂ ਦੇਖ ਰਹੇ ਹੋ ਉਹੀ ਬ੍ਰਹਮ, ਉਹੀ ਵਾਹਿਗੁਰੂ ਰਵਿਆ ਹੋਇਆ ਹੈ, ਹਰ ਇੱਕ ਦੇ ਵਿੱਚ ਹੈ, ਉਸ ਤੋਂ ਬਿਨਾਂ ਹੋਰ ਦੂਸਰਾ ਕੁਛ ਨਹੀਂ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂਟ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।